ਤੇ ਅੱਗੇ ਬੇਅਦਬੀ ਵਾਲੇ ਮਾਮਲਿਆਂ ਦੀ ਜੇ ਗੱਲ ਕਰੀਏ, ਐਸੇ 2015 ਤੋਂ ਚੱਲਿਆ ਹੈ ਕੰਮ, ਬਹੁਤ ਵਾਰੀ ਤੇ ਇਹਨਾਂ ਨੂੰ ਮਾਫ ਹੀ ਕਰ ਦਿੱਤਾ ਜਾਂਦਾ ਆ, ਕਈਆਂ ਨੂੰ ਜੇਲ੍ਹਾਂ ਦੇ ਵਿੱਚ ਜਿਹੜੇ ਗਵਾਹ ਹੁੰਦੇ ਆ ਮਰਵਾ ਦਿੱਤਾ ਜਾਂਦਾ ਆ। ਇਹ ਜਿਹੜੀ ਹੁਣ ਗੱਲ ਕਰਦੇ ਆ ਬੇਅਦਬੀ ਕਰਨ ਵਾਲੇ ਦੀ, ਇਸ ਦੀ ਲਾਸ਼ ਨੂੰ ਐਂਬੂਲੈਂਸ ਵੀ ਨਹੀਂ ਮਿਲੀ, ਤੇ ਪਰ ਇਹ ਹਾਂ, ਸੀਵਾ ਵੀ ਪੁਲਿਸ ਦੇ ਕੋਲ ਸੀ। ਬਿਲਕੁਲ ਜੀ। ਜਸਵੀਰ ਸਿੰਘ ਜੱਸੀ ਨਾਂ ਦਾ ਮਰਿੰਡਾ ਖੇਤਰ ਦਾ ਉਹ ਮੁੰਡਾ ਜਿਹਨੇ ਇਤਿਹਾਸਕ ਗੁਰਦੁਆਰਾ ਕੋਤਵਾਲੀ ਸਾਹਿਬ ਵਿਖੇ ਜਾ ਕੇ ਉਹ ਬੇਅਦਬੀ ਦੀ ਘਟਨਾ ਨੂੰ ਅੰਜਾਮ ਦਿੱਤਾ ਸੀ। ਉਸ ਤੋਂ ਬਾਅਦ ਉਸ ਨੂੰ ਪੁਲਿਸ ਨੇ ਹਿਰਾਸਤ 'ਚ ਲਿਆ, ਮਾਨਸਾ ਜੇਲ੍ਹ ਭੇਜ ਦਿੱਤਾ ਤੇ ਉੱਥੇ ਉਹਦੇ ਕਹਿੰਦੇ ਜੀ ਦਿਲ 'ਚ ਦਰਦ ਉੱਠਿਆ, ਤਕਲੀਫ ਹੋਈ, ਸਾਹ ਲੈਣ 'ਚ ਦਿੱਕਤ ਆਈ ਤੇ ਉਹਨੂੰ ਜੀ ਮਾਨਸਾ ਦੇ ਹਸਪਤਾਲ ਲੈ ਗਏ ਤੇ ਜਿੱਥੇ ਜਾ ਕੇ ਉਹਦੀ ਮੌਤ ਹੋ ਗਈ। ਉਹ ਤੋਂ ਬਾਅਦ ਮਤਲਬ ਪੋਸਟਮਾਰਟਮ ਹੋਣਾ ਸੀਗਾ ਸਾਰਾ ਕੁਛ, ਉਹਦੇ ਲਈ ਉਸਨੂੰ ਮਾਨਸਾ ਤੋਂ ਪਟਿਆਲਾ ਲਿਆਉਣਾ ਸੀਗਾ ਤੇ ਪਟਿਆਲਾ ਦੇ ਰਜਿੰਦਰਾ ਹਸਪਤਾਲ ਲਿਆਉਣ ਦੇ ਲਈ ਜਦੋਂ ਐਂਬੂਲੈਂਸ ਨਾਲ ਸੰਪਰਕ ਕੀਤਾ ਤਾਂ ਐਂਬੂਲੈਂਸ ਵਾਲੇ ਨੇ ਇਨਕਾਰ ਕਰ ਦਿੱਤਾ, ਇਹ ਕਹਿ ਕੇ ਕਿ ਜੀ ਸਾਡੀ ਜਿਹੜੀ ਐਸੋਸੀਏਸ਼ਨ ਆ ਪੰਜਾਬ ਦੀ, ਉਹਦਾ ਸਾਫ਼ ਫੈਸਲਾ ਕਿ ਅਸੀਂ ਬੇਅਦਬੀ ਵਾਲਿਆਂ ਨੂੰ ਐਂਬੂਲੈਂਸ ਨਹੀਂ ਦੇਣੀ, ਜਿਹੜੇ ਬੇਅਦਬੀ ਦੇ ਆਰੋਪੀ ਨੇ, ਬੇਅਦਬੀ ਦੇ ਦੋਸ਼ੀ ਨੇ, ਅਸੀਂ ਨਹੀਂ ਉਹਨਾਂ ਨੂੰ ਐਂਬੂਲੈਂਸ ਉਪਲਬਧ ਕਰਾਉਣੀ। ਸੋ ਇਸ ਲਈ ਕਹਿੰਦੇ ਜੀ ਆਪਾਂ ਤਾਂ ਨਹੀਂ ਆ ਸਕਦੇ, ਉਹਨੇ ਇਨਕਾਰ ਕਰਤਾ। ਉਹ ਤੋਂ ਬਾਅਦ ਫਿਰ ਉਹ ਜੇਲ੍ਹ ਵਿਭਾਗ ਨੇ ਆਪਣੀ ਉਹ ਕੋਈ ਗੱਡੀ ਗੁੱਡੀ ਦਾ ਪ੍ਰਬੰਧ ਕੀਤਾ ਤੇ ਆਖਰ ਉਹਨੂੰ ਰਜਿੰਦਰਾ ਹਸਪਤਾਲ ਪਹੁੰਚਾਇਆ, ਜਿੱਥੇ ਉਹਦਾ ਫਿਰ ਪੋਸਟਮਾਰਟਮ ਕੀਤਾ ਗਿਆ। ਪੋਸਟਮਾਰਟਮ ਤੋਂ ਬਾਅਦ ਪਤਾ ਲੱਗਿਆ ਕਿ ਮਾਨਸੇ ਤੋਂ ਲੈ ਕੇ ਪਟਿਆਲੇ ਤੱਕ ਤੇ ਪਟਿਆਲੇ ਪੋਸਟਮਾਰਟਮ ਹੋਣ ਤੋਂ ਬਾਅਦ ਤੱਕ ਪਰਿਵਾਰ ਦਾ ਕੋਈ ਨੇੜਲਾ ਰਿਸ਼ਤੇਦਾਰ, ਕੋਈ ਨਜ਼ਦੀਕੀ ਮੈਂਬਰ ਵੀ ਨਹੀਂ ਪਹੁੰਚਿਆ। ਸੋ ਇਹ ਵੀ ਖਬਰਾਂ ਮਿਲ ਰਹੀਆਂ ਸੀ ਕੱਲ ਤੱਕ ਕਿ ਪਰਿਵਾਰ ਵੀ ਲਾਸ਼ ਲੈਣੋਂ ਵੀ ਇਨਕਾਰੀ ਹੋ ਰਿਹਾ। ਤੇ ਇਹ ਤੋਂ ਬਾਅਦ ਇਹ ਵੀ ਪਤਾ ਲੱਗ ਰਿਹਾ ਸੀਗਾ ਕਿ ਮਤਲਬ ਕਿ ਅੰਤਮ ਸੰਸਕਾਰ ਦੇ ਲਈ ਵੀ ਕੋਈ ਅਰਦਾਸ ਕਰਨ ਲਈ ਪਾਠੀ ਸਿੰਘ ਉਹ ਵੀ ਨਹੀਂ ਮਤਲਬ ਮਿਲ ਰਿਹਾ। ਸਾਰਿਆਂ ਨੇ ਇਨਕਾਰ ਕਰਤਾ ਕਿ ਅਸੀਂ ਇਹੋ ਜਿਹੇ ਬੰਦੇ ਲਈ ਕਿਹੜੀ ਅਰਦਾਸ ਪੜ੍ਹਦੀ ਹੈ ਹੁਣ। ਸੋ ਇਸ ਲਈ ਇਹ ਸਥਿਤੀ ਚੋਂ ਲੰਘਣਾ ਪੈ ਰਿਹਾ ਉਸ ਬੰਦੇ ਨੂੰ। ਤੇ ਹੁਣ ਉਹਦੀ ਮਤਲਬ ਕਿ ਲਾਸ਼ ਦਾ ਕੱਲ ਤਾਂ ਪਹਿਲਾਂ ਇਹ ਵੀ ਸੀਗਾ ਕਿ ਸ਼ਾਇਦ ਨਗਰ ਕੌਂਸਲ ਜਾਂ ਨਗਰ ਨਿਗਮ ਹੈ ਉੱਥੇ ਸੰਸਕਾਰ ਕਰ ਦੇਣ ਪਟਿਆਲਾ 'ਚ। ਫਿਰ ਪਤਾ ਲੱਗਾ ਕਿ ਨਹੀਂ, ਅਜੇ ਉਹ ਜਿੱਥੇ ਡੈਡ ਬੋਡੀਆਂ ਰੱਖੀਆਂ ਜਾਂਦੀਆਂ ਉੱਥੇ ਮੋਰਚਰੀ 'ਚ ਰੱਖ ਦਿੱਤਾ ਗਿਆ ਉਸਨੂੰ। ਸੋ ਇਹ ਆਪਣੇ ਆਪ 'ਚ ਇੱਕ ਨਵਾਂ ਇੱਕ ਸਵਾਲ ਖੜਾ ਹੋਇਆ ਕਿ ਇਸ ਲਈ ਇਸ ਪਹਿਲੂ ਤੋਂ ਵੀ ਬੰਦਿਆਂ ਨੂੰ ਵਿਚਾਰਨਾ ਚਾਹੀਦਾ। ਜਦੋਂ ਤੁਸੀਂ ਸਮਾਜਿਕ ਤਾਣੇ ਬਾਣੇ ਨੂੰ ਤੋੜ ਕੇ ਕੁਝ ਮਤਲਬ ਕਿ ਪੁੱਠਾ ਸਿੱਧਾ ਕਾਰਜ ਕਰਦੇ ਹੋ, ਫਿਰ ਅਜਿਹੇ ਦੌਰ 'ਚੋਂ ਵੀ ਲੰਘਣਾ ਪੈਂਦਾ ਕਿ ਲਾਸ਼ਾਂ ਨੂੰ ਗੱਡੀ ਤੱਕ ਨਹੀਂ ਮਿਲਦੀ, ਮੋਢਾ ਤੱਕ ਨਹੀਂ ਮਿਲਦਾ। ਸੋ ਇਸ ਲਈ ਇਸ ਹਵਾਲੇ ਨਾਲ ਇਹ ਚਰਚਾ ਕੱਲ ਦੀ ਖਬਰ ਦੀ ਕਾਫੀ ਹੈ ਜੀ। ਪਰ ਇਹਦੇ ਨਾਲ ਉਹ ਚਰਚਾ ਵੱਡੀ ਹੁੰਦੀ ਜਾ ਰਹੀ ਹੈ ਹੁਣ ਕਿ ਕੀ ਇਹ ਮਾਮਲਾ ਭੋਗ ਪੈ ਗਿਆ ਇਹਦੇ ਨਾਲ, ਜਾਂ ਇਹ ਕਈ ਸਬੂਤ ਮਿਟਾ ਦਿੱਤੇ ਗਏ ਨੇ, ਕਈ ਅਗਲੇ ਪੜਾਅ ਮੁੱਕ ਗਏ ਨੇ। ਕਿਉਂਕਿ ਜੇਕਰ ਪੁਲਿਸ ਨੇ ਇਹਦਾ ਰਿਮਾਂਡ ਲਿਆ ਸੀ ਤਾਂ ਕੋਈ ਪੁੱਛਗਿੱਛ ਹੋਈ ਹੋਣੀ, ਉਹਦੇ ਵਿੱਚ ਇਹਨੇ ਕੋਈ ਦੱਸਿਆ ਹੋਣਾ ਕਿ ਕਿਉਂ ਕੀਤੀ ਇਹਨੇ ਬੇਅਦਬੀ, ਕਿਹਦੇ ਕਹੇ ਤੇ ਕੀਤੀ, ਆਪ ਮਾਰੇ ਕੀਤੀ, ਗਲਤੀ ਨਾਲ ਕੀਤੀ, ਕਿਸੇ ਦੇ ਇਸ਼ਾਰੇ ਤੇ ਕੀਤੀ, ਪੈਸੇ ਲਈ ਕੀਤੀ, ਕਿਸੇ ਦੇ ਰਾਜਨੀਤਿਕ ਲਾਲਸਾ ਲਈ ਕੀਤੀ, ਕਿਹੜੇ ਪਹਿਲੂ ਤੋਂ ਕੀਤੀ, ਉਹਦੇ ਕੋਈ ਤੱਥ ਸਾਹਮਣੇ ਆਏ ਜਾਂ ਅਜੇ ਤੱਥ ਸਾਹਮਣੇ ਆਉਣੇ ਸੀ, ਮਾਮਲਾ ਅਦਾਲਤ ਤੱਕ ਜਾਣਾ ਸੀ। ਕੀ ਇਹ ਇੱਕ ਕੁਦਰਤੀ ਵਰਤਾਰਾ ਵਾਪਰਿਆ ਉਹਦੀ ਮੌਤ ਦਾ, ਜਾਂ ਇਹਦੇ ਪਿੱਛੇ ਕੋਈ ਸਾਜ਼ਿਸ਼ ਖੜੀ ਹੈ? ਇਹ ਚਰਚਾ ਕੱਲ ਦੀ ਪੰਜਾਬ ਦੀ ਰਾਜਨੀਤਿਕ ਸਭਾ, ਸਮਾਜਿਕ ਸਭਾ, ਪਿੰਡਾਂ ਦੀਆਂ ਸੱਥਾਂ ਦੇ ਵਿੱਚ ਦੱਬ ਕੇ ਚੱਲ ਰਹੀ ਹੈ ਕਿ ਕਿਤੇ ਇਹ ਸਬੂਤ ਤਾਂ ਨਹੀਂ ਮਿਟਾ ਦਿੱਤੇ ਗਏ, ਕੋਈ ਜਾਣਕਾਰੀ ਹਾਸਲ ਹੋਣੀ ਸੀ ਉਹ ਤਾਂ ਨਹੀਂ ਮਿਟਾ ਦਿੱਤੇ ਗਏ, ਜਾਂ ਇਹ ਦੱਸਣ ਦੀ ਕੋਸ਼ਿਸ਼ ਤਾਂ ਨਹੀਂ ਕਿ ਦੇਖੋ ਜੀ ਲਓ ਐਂ ਨਿਬੜਦਾ ਮਾਮਲਾ ਨਾਲ ਦੀ ਨਾਲ, ਬਾਕੀਆਂ ਸਰਕਾਰਾਂ 'ਚ ਨਹੀਂ ਨਿਬੜਿਆ, ਕੁਛ ਅਜਿਹਾ ਸੁਨੇਹਾ ਦੇਣ ਦੀ ਕੋਸ਼ਿਸ਼ ਤਾਂ ਨਹੀਂ। ਕਿੰਨੀਆਂ ਤਰ੍ਹਾਂ ਦੀਆਂ ਚਰਚਾਵਾਂ ਪੰਜਾਬ 'ਚ ਕੱਲ ਜ਼ੋਰ ਜਮਾਇਸ਼ ਚੱਲ ਰਹੀ ਆ। ਪਰ ਅੱਜ ਦੇਰ ਸ਼ਾਮ ਤੱਕ ਕੱਲ ਇਹ ਖਬਰ ਨਿਕਲੀ ਕਿ ਭਾਈ ਨਾ ਐਂਬੂਲੈਂਸ ਵਾਲਾ ਮਿਲ ਰਿਹਾ, ਨਾ ਪਰਿਵਾਰ ਦਾ ਜੀ ਲਾਸ਼ ਲੈਣ ਆ ਰਿਹਾ, ਨਾ ਕੋਈ ਅਰਦਾਸ ਕਰਨ ਦੇ ਲਈ ਸ਼ਮਸ਼ਾਨ ਘਾਟ ਦੇ ਵਿੱਚ ਪਾਠੀ ਮਿਲਣ ਲਈ ਤਿਆਰ ਹੈ। ਸੋ ਅੱਜ ਪਤਾ ਲੱਗੇਗਾ ਜੀ ਹੁਣ ਕਿ ਇਸ ਲਾਸ਼ ਦਾ ਕਿਵੇਂ ਨਿਬੇੜਾ ਕਰਦੇ ਨੇ। ਜੀ ਬਿਲਕੁਲ, ਬਹੁਤੀ ਵਾਰੀ ਤਾਂ ਇਹ ਸਬੂਤ ਹੀ ਮਿਟਾਏ ਜਾਂਦੇ ਆ।